ਕੀ ਨਾਮ ਜੀ ਪੂਰਾ ਪਿੰਡ ਦਾ? ਪਿੰਡ ਦਾ ਨਾਮ ਜੀ ਕਿਲਾ ਰਾਜਕੌਰ ਸਾਨ। ਅੱਛਾ ਜੀ, ਅਸਲਾਮ ਵਾਲੇਕੁਮ ਰਹਿਮਤੁल्लाह। ਮੈਂ 47 ਦੇ ਜਿਹੜੇ ਛੁਪੇ ਹੋਏ ਖਜ਼ਾਨੇ ਉਹਨਾਂ ਦੀ ਤਲਾਸ਼ ਦੇ ਵਿੱਚ ਨਿਕਲਿਆ। ਮੈਂ ਆਇਆ ਕੋਟ ਮਿਰਜ਼ਾ ਜਾਨ ਦੇ ਨਾਲ ਹੀ ਬਿਲਕੁਲ ਸ਼ਮਾਲ ਸਾਈਡ ਤੇ ਹੈ ਕਿਲਾ ਰਾਜਕੌਰ, ਹਾਂਜੀ, ਤਹਿਸੀਲ ਕਾਮੋਕੀ, ਜ਼ਿਲ੍ਹਾ ਗੁਜਰਾਂਵਾਲਾ। ਇਹਦੇ ਨਾਲ ਕਿਹੜੇ ਭਾਜੀ ਪਿੰਡ ਜੀ ਪਹਿਲੇ ਦੱਸ ਦੇ। ਇਹਦੇ ਨਾਲ ਪਿੰਡ ਜੀ ਮਿਰਜ਼ਾ ਜਾਨ ਹੈ, ਕੋਟਲੀ ਨਵਾਬ ਹੈ ਜੀ, ਬਾਗਵਾਲ ਹੈ, ਠੀਕ ਹੈ, ਰਾਜੇਵਾਲ ਹੈ, ਠੀਕ ਹੈ, ਕੋਟਲੀ ਬਰਿਆਰਾ ਵੀ ਉਹਨੂੰ ਆਂਦੇ ਨੇ ਜੀ, ਕੋਟਲੀ ਨੌਂ ਵੀ ਉਹਨੂੰ ਆਂਦੇ ਨੇ, ਠੀਕ ਹੈ। ਹਾਂਜੀ, ਇਹ ਪਿੰਡ ਨੇ ਤੇ ਇਹ ਪਿੰਡ ਨਾਲ ਨੇ। ਅੱਛਾ, ਹੁਣ ਅਸੀਂ ਗੱਲ ਕਰਨੇ ਆ ਇਸ ਤੁਹਾਡੇ ਪਿੰਡ ਦੀ ਕਿਲਾ ਰਾਜਕੌਰ ਦੀ। ਹਾਂਜੀ, ਇਹਦੇ ਬਾਰੇ ਹਿਸਟਰੀ ਜ਼ਰਾ ਸਾਨੂੰ ਥੋੜੀ ਜਿਹੀ ਦੱਸੋ। ਹਾਂ, ਇਹਦੇ ਬਾਰੇ ਹਿਸਟਰੀ ਜੀ ਐਵੇਂ ਅਸੀਂ ਆਪਣੇ ਵੱਡਿਆਂ ਕੋਲ ਹੀ ਸੁਣਿਆ ਜੀ ਜੀ, ਕਿ ਰਣਜੀਤ ਸਿੰਘ ਜਿਹੜਾ ਸੀ ਨਾ ਜੀ, ਉਹਦੇ ਦੌਰੇ ਹਕੂਮਤ ਤੇ ਉਹਦੀ ਫੁੱਫੀ ਸੀ, ਉਹਦੀ ਇੱਧਰ ਉਹਦੀ ਜਾਇ ਦੇ ਵਿੱਚ ਇਹ ਸਾਰੇ ਪਿੰਡ ਸਨ ਜੀ ਐਡਾ ਗਿਰਦੇ। ਅੱਛਾ, ਉਹਨਾਂ ਦੇ ਕੋਲੋਂ ਕੋਈ ਜੁਜ਼ੀਆ ਵਸੂਲ ਕਰਦੀ ਸੀ, ਉਹਦੇ ਨਾਲ ਹੀ ਉਹਦੀ ਗੁਜ਼ਰ ਬਸਰ ਹੁੰਦੀ ਸੀ। ਇੱਥੇ ਬਹੁਤ ਉੱਚਾ ਸਾਰਾ ਟਿੱਬਾ ਸੀ ਪਹਿਲੋਂ। ਅੱਛਾ, ਇਹਨਾਂ ਮਕਾਨਾਂ ਦੇ ਲੈਵਲ ਤੋਂ ਵੀ ਉੱਚਾ ਉਹ ਜਿਹੜਾ ਅਸੀਂ ਵੀ ਵੇਖਿਆ। ਅੱਛਾ, ਉਹਦੇ ਇਰਦਾ ਗਿਰਦ ਖਾਈ ਸੀ, ਉਹ ਵੀ ਅਸੀਂ ਵੇਖੀ ਏ। ਅੱਛਾ, ਉਹਦੇ ਅਸਾਰ ਜਿਹੜੇ ਨੇ ਵੇਖੇ ਨੇ। ਆਂਦੇ ਕਿਸੇ ਦੌਰ ਦੇ ਵਿੱਚ ਉਹ ਖਾਈ ਦੇ ਵਿੱਚ ਪਾਣੀ ਛੱਡ ਦਿੰਦੇ ਸਨ ਆਪਣੇ ਦਫਾਈ ਨਿਜ਼ਾਮ ਵਾਸਤੇ। ਅੱਛਾ, ਮਤਲਬ ਕਿ ਬਾਹਰੋਂ ਕੋਈ ਹਮਲਾਵਰ ਆਉਂਦਾ ਹੈ ਉਹਦਾ ਮੁਕਾਬਲਾ ਕਰ ਸਕਣ। ਸਹੀ। ਫਿਰ ਇੱਕ ਇੱਥੇ ਗੇਟ ਵੀ 10 ਦਿਨ ਹੁੰਦਾ ਸੀ, ਸ਼ਾਹੀ ਬਾਗ ਜਿਹੜਾ, ਉਹਦੇ ਵੀ ਅਸਾਰ ਜਿਹੜੇ ਨੇ ਵੇਖੇ ਗਏ ਨੇ। ਅੱਛਾ, ਉਸ ਤੋਂ ਪਹਿਲਾਂ ਦਾ ਅਸੀਂ ਨਹੀਂ ਜਾਣਦੇ ਇੰਨਾ ਜਿਹੜੀਆਂ ਚੀਜ਼ਾਂ ਨੇ ਉਹਦੇ ਬਾਰੇ ਜਾਣਦੇ। ਠੀਕ ਹੈ। ਇਹ ਰਣਜੀਤ ਸਿੰਘ ਦੀ ਬਾਜ਼ ਫੁੱਫੀ ਕਹਿੰਦੇ ਨੇ ਤੇ ਬਾਜ਼ ਭੈਣ ਵੀ ਕਹਿੰਦੇ ਨੇ, ਫੁੱਫੀ ਵੀ ਕਹਿੰਦੇ ਨੇ। ਫੁੱਫੀ ਵੀ ਕਹਿੰਦੇ ਨੇ। ਤਾਰੀਖ ਦੇ ਵਿੱਚ ਕਈ ਦਫਾ ਕੋਈ ਜ਼ਿਕਰ ਆਇਆ ਨਾ ਗੂਗਲ ਤੇ, ਉਹਦੇ ਵਿੱਚ ਵੈਸੇ ਅਸੀਂ ਤੇ ਫੁੱਫੀ ਸੁਣਦੇ ਰਹੇ, ਲੇਕਿਨ ਭੈਣ ਦਾ ਜ਼ਿਕਰ ਵੀ ਆਉਣ ਡਿਆ ਕਿ ਫੁੱਫੀ ਦੀ ਉਹਦੀ ਭੈਣ ਸੀ। ਤਾਰੀਖ ਦੇ ਵਿੱਚ ਤਜ਼ਾਦ ਪਾਇਆ ਜਾਂਦਾ। ਹਾਂਜੀ। ਤੁਸੀਂ ਇੱਥੋਂ ਦੇ ਨਸਲ ਸਾਡੇ ਕਿੰਨੀਆਂ ਕੁ ਪੀੜ੍ਹੀਆਂ ਤੋਂ ਤੁਹਾਡੇ ਇੱਥੇ ਆਬਾਦ ਨੇ? ਕੋਈ ਇਹ ਤਕਰੀਬਨ 4-5 ਪੀੜ੍ਹੀਆਂ ਤੋਂ, ਇਸ ਤੋਂ ਵੀ ਜ਼ਿਆਦਾ ਪਹਿਲਾਂ ਦੇ ਆਬਾਦ ਨੇ। ਪਹਿਲਾਂ ਜਦੋਂ ਉਹਦੀ ਇੱਥੇ ਦੌਰੇ ਹਕੂਮਤ ਸੀ, ਉਦੋਂ ਤਾਂ ਕੋਈ ਸ਼ਹਿਰ ਨਹੀਂ ਸੀ ਨਾ ਇੱਥੇ ਆ ਸਕਦੀ। ਜੀ ਜੀ। ਜਦੋਂ ਫਿਰ ਉਹ ਇੱਥੋਂ ਗਏ ਨੇ ਨਾ ਜੀ, ਫਿਰ ਸਾਡਾ ਵੱਡਾ ਜਿਹੜਾ ਉਹਨੇ ਆ ਕੇ ਉੱਚਾ ਥਾਂ ਸੀ ਜ਼ਾਹਰ, ਇੱਥੇ ਪਾਣੀ ਪੂਣੀ ਕਦੇ ਆਉਂਦੇ ਨੇ ਕਿ ਦਰਿਆਏ ਰਾਵੀ ਜਿਹੜਾ ਉਹ ਇੱਥੋਂ ਲੰਘਦਾ ਹੁੰਦਾ ਸੀ। ਅੱਛਾ। ਤੇ ਉਹ ਫਿਰ ਜ਼ਾਹਰ ਜਦੋਂ ਉੱਚੀ ਟਿੱਬੀ ਵੇਖ ਕੇ ਤੇ ਸਾਡੇ ਬਜ਼ੁਰਗ ਜਿਹੜੇ ਉਹਨਾਂ ਉੱਥੇ ਆ ਕੇ ਡੇਰਾ ਲਾ ਲਿਆ। ਅੱਛਾ। ਤੁਹਾਡੇ ਬਜ਼ੁਰਗ 47 ਦੀ ਵੰਡ ਤੋਂ ਬਾਅਦ ਆਏ ਨੇ? ਨਹੀਂ, 47 ਤੋਂ ਕਾਫੀ ਪਹਿਲਾਂ। 47 ਤੇ ਥੋੜੀ ਦੇਰ ਦੀ ਗੱਲ ਹੈ। ਹਾਂਜੀ, ਮਤਲਬ ਕਿ 4-5 ਪੀੜ੍ਹੀਆਂ ਹੋ ਗਈਆਂ ਤੁਹਾਨੂੰ ਇੱਥੇ ਆਏ ਨੇ। ਇਹਦਾ ਮਤਲਬ ਇਹ ਕਿ ਉਹ ਬੀਬੀ ਰਾਜਕੌਰ ਜਿਹੜੀ ਸੀ, ਸਾਡੇ ਦਾਦੇ ਪੜਦਾਦੇ ਇਸ ਤੋਂ ਉੱਤੇ ਜਿਹੜੇ ਨੇ ਉਹ ਮਤਲਬ ਇੱਥੇ ਆਏ ਨੇ। ਕਿਹੜੇ ਪਿੰਡ ਤੋਂ ਆਏ ਸਨ ਤੁਹਾਡੇ ਬਜ਼ੁਰਗ ਜਿਹੜੇ ਪਹਿਲੇ? ਸਾਡੇ ਬਜ਼ੁਰਗ ਜਿਹੜੇ ਨੇ ਬਾਜਵਾ ਬਰਾਦਰੀ, ਅਸੀਂ ਇੱਥੇ ਰਹਿ ਰਹੇ ਹਾਂ। ਉਹ ਬੰਨ ਬਾਜਵਾ ਸਾਡਾ ਪਿੰਡ ਜਿਹੜਾ ਪਿਛਲਾ ਹੈ। ਅੱਛਾ। ਫਿਰ ਉਹ ਜਿਹੜੇ ਨਾ ਆ ਕੇ ਉਹਨਾਂ ਡੇਰਾ ਲਾਇਆ ਤੇ ਬਹਾਪੁਰ। ਠੀਕ ਹੈ। ਬਹਾਪੁਰ ਤੋਂ ਫਿਰ ਸੁਣਿਆ ਕਿ ਉਹ ਇੱਥੇ ਰਾਜੇ ਵਾਲੇ ਆਏ ਨੇ। ਅੱਛਾ ਜੀ। ਰਾਜੇ ਵਾਲੇ ਤੋਂ ਫਿਰ ਸ਼ਾਇਦ ਉਹ ਕੋਈ ਇੱਥੇ ਕਿਤੇ ਰਿਹਾਇਸ਼ ਵੀ ਕਰਦੇ ਆ, ਪੈਲੀ ਪੂਲੀ ਬੰਨ੍ਹਦੇ ਆ। ਜਦੋਂ ਫਿਰ ਗਏ ਨਾ ਜੀ ਰਣਜੀਤ ਸਿੰਘ ਦੀ ਇੱਥੋਂ ਉਹਦੇ ਦੌਰੇ ਹਕੂਮਤ ਖਤਮ ਹੋਇਆ ਹੈ, ਉਹਨਾਂ ਦੇ ਡੇਰੇ ਤੋਂ ਚੁੱਕੇ ਗਏ ਨੇ। ਫਿਰ ਉਹ ਸਾਡੇ ਵੱਡੇ ਕਿਤੇ ਵੇਖ ਕੇ ਇੱਥੇ ਡੇਰਾ ਲਾ ਲਿਆ। ਅੱਛਾ। ਰਣਜੀਤ ਸਿੰਘ ਦਾ ਦੌਰੇ ਹਕੂਮਤ ਜਿਹੜਾ ਅੰਗਰੇਜ਼ ਜਿਸ ਵਕਤ ਆਇਆ ਜੀ, ਹਾਂਜੀ, ਉਹਨੇ ਤਕਰੀਬਨ 100 ਸਾਲ ਹਕੂਮਤ ਕੀਤੀ। ਬਿਲਕੁਲ। 80 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ। ਹਾਂਜੀ। 180 ਸਾਲ ਗੁਜ਼ਰ ਗਏ। ਹਾਂਜੀ। ਉਸ ਤੋਂ ਪਹਿਲੇ ਰਣਜੀਤ ਰਾਜਕੌਰ ਦਾ ਹੀ ਜਿਹੜਾ ਨਾ ਇੱਥੇ ਰਾਜ ਰਿਹਾ। ਹਾਂਜੀ, ਬਿਲਕੁਲ ਇਸ ਤਰ੍ਹਾਂ ਹੀ ਹੈ। ਹਾਂਜੀ। ਇਹਦਾ ਮਤਲਬ ਹੈ ਕਿ ਇਸ ਤੋਂ ਵੀ ਪਹਿਲੇ ਦਾ ਜਿਹੜਾ ਨਾ ਤੁਹਾਡੇ ਬਜ਼ੁਰਗ ਇੱਥੇ ਰਾਜਕੌਰ ਦੇ ਦੌਰ ਦੇ ਵਿੱਚ ਆਏ ਨੇ। ਚੌਥੀ ਪੀੜ੍ਹੀ ਪੰਜਵੀਂ ਦੱਸਦੇ ਪਏ ਨਾ। ਹਾਂਜੀ। ਰਾਜਕੌਰ ਦੇ ਦੌਰ 'ਚ ਤੁਹਾਡੇ ਬਜ਼ੁਰਗ ਰਾਜਕੌਰ ਦੇ ਦੌਰ ਦੇ ਵਿੱਚ ਉਹ ਆਏ ਤੇ ਬਜ਼ੁਰਗ ਹਨ, ਲੇਕਿਨ ਉਹ ਇੱਥੇ ਉਦੋਂ ਕਬਜ਼ਾ ਨਹੀਂ ਸੀ ਹੋਣਾ, ਕਿਉਂਕਿ ਉਹਦਾ ਨਹੀਂ ਮੈਂ ਵੈਸੇ ਅਰਜ਼ ਕਰ ਰਿਹਾ। ਰਾਜਕੌਰ ਦੇ ਦੌਰ 'ਚ ਜ਼ਮੀਨ ਮੁਮਕਿਨ ਹੈ ਸਾਈਡ ਤੇ ਹੋਵੇ। ਹਾਂਜੀ। ਆਬਾਦ ਇੱਥੇ ਰਾਜਕੌਰ ਦੇ ਦੌਰ 'ਚ ਹੋਏ। ਇਹ ਨਹੀਂ ਹੁਣ ਪਤਾ ਉਹ ਆਬਾਦ ਇੱਥੇ ਸਨ ਜਾਂ ਰਾਜੇ ਵਾਲੇ ਸਨ। ਸਾਡਾ ਇਹ ਹੀ ਦੱਸਦੇ ਨੇ ਕਿ ਅਸੀਂ ਪਹਿਲਾਂ ਰਾਜੇ ਵਾਲੇ ਆਏ ਆ। ਰਾਜੇ ਵਾਲੇ ਤੋਂ ਮਤਲਬ ਸਾਡਾ ਜਿਹੜਾ ਰਕਬਾ ਹੈ ਨਾ ਜੀ, ਇਹ ਵੀ ਕੋਟਲੀ ਨਵਾਬ ਦਾ ਜਿਹੜਾ ਧੱਡਾ ਉਹ ਸਾਡੇ ਨਾਲ ਲੱਗਾ ਹੈ। ਮਿਰਜ਼ੇ ਦਾ ਵੀ ਸਾਡੇ ਨਾਲ ਲੱਗਾ ਹੈ। ਇਹਦਾ ਰਕਬਾ ਜਿਹੜਾ ਜ਼ਿਆਦਾ ਰਾਜੇ ਵਾਲੀ ਤਰਫ ਹੀ ਜਾਂਦਾ ਹੈ। ਠੀਕ ਹੋ ਗਿਆ, ਸਹੀ। ਅੱਛਾ, ਜਿਹੜੀ ਰਾਜਕੌਰ ਸੀ ਉਹਦੇ ਬਾਰੇ ਕੋਈ ਪਤਾ ਹੈ ਕਿ ਸ਼ਾਦੀशुदा ਸੀ, ਗੈਰ ਸ਼ਾਦੀशुदा ਸੀ? ਨਹੀਂ, ਇਹ ਤੁਹਾਡੇ ਬਜ਼ੁਰਗ ਦੱਸਦੇ ਕਿੰਨਾ ਕੁ ਵੱਡਾ ਕਿਲਾ ਸੀ ਉਹਦਾ? ਕਿਲਾ ਅਸਲ ਦੇ ਵਿੱਚ ਜਿਹੜਾ ਸਾਡੇ ਅਸੀਂ ਵੇਖਿਆ ਨਾ ਜੀ, ਉਹ ਤੇ ਢੱਠਿਆ ਸੀ, ਕੱਚੀ ਮਿੱਟੀ ਤੇ ਠੀਕਰੀਆਂ ਵੇਖੀਆਂ ਨੇ ਅਸੀਂ। ਅੱਛਾ।
ਇਰਦਾ ਗਿਰਦੀ ਪਤਾ ਨਹੀਂ ਉਹ ਦੌਰ ਦੇ ਵਿੱਚ ਕੱਚੇ ਭਾਂਡੇ ਸਨ, ਉਹ ਬਣਾਉਂਦੇ ਸਨ ਤੇ ਤੋੜ ਦਿੰਦੇ ਸਨ, ਇਸ ਤਰ੍ਹਾਂ ਜਿਵੇਂ। ਜੀ ਜੀ। ਹੋਰ ਅਸੀਂ ਇਹਦੇ ਵਿੱਚ ਕੋਈ ਇਮਾਰਤ ਨਹੀਂ ਵੇਖੀ। ਇਮਾਰਤ ਤੁਹਾਡੇ ਬਜ਼ੁਰਗਾਂ ਵੀ ਨਹੀਂ ਦੇਖੀ? ਨਹੀਂ, ਬਜ਼ੁਰਗਾਂ ਵੀ ਨਹੀਂ ਦੇਖੀ। ਟਿੱਬਾ ਵੇਖਿਆ ਉੱਚਾ ਤੇ ਟਠਵਾਈ ਵੇਖੀ। ਅੱਛਾ। ਖਾਈ ਵੇਖੀ, ਉਹਦੇ ਅਸਾਰ ਵੇਖੇ ਨੇ। ਉਹ ਹੁਣ ਤੇ ਮਤਲਬ ਉਹ ਬਿਲਡਿੰਗ ਕੋਈ ਨਹੀਂ ਰਹਿ ਗਈ? ਨਹੀਂ, ਕੋਈ ਬਿਲਡਿੰਗ ਨਹੀਂ। ਇਹ ਖਾਈ ਵੀ ਪੂਰੀਆਂ ਗਈਆਂ? ਖਾਈ ਵੀ ਹੁਣ ਪੂਰੀ ਗਈ। ਹੁਣ ਉੱਥੇ ਸਾਡੀਆਂ ਹਵੇਲੀਆਂ ਨੇ, ਮਕਾਨ ਬਣ ਗਏ ਨੇ। ਠੀਕ ਹੈ। ਯਾਨੀ 47 ਦੀ ਤੇ ਰਾਜ ਕੌਰ ਜਿਹੜੀ ਸੀ, ਹਾਂਜੀ, ਉਹਦੀ ਨਿਸ਼ਾਨੀ ਇਸ ਪਿੰਡ 'ਚ ਹੁਣ ਇਸ ਵਕਤ ਕੋਈ ਨਹੀਂ? ਇਸ ਟਾਈਮ ਕੋਈ ਨਹੀਂ। ਉਸ ਦੌਰ ਦਾ ਕੋਈ ਮੁਸਲਮਾਨ ਉਸ ਖਾਨਦਾਨ 'ਚ ਹੋ ਕੇ ਇੱਥੇ ਰਹਿ ਗਿਆ ਹੋਵੇ? ਇਸ ਬਾਰੇ ਨਹੀਂ ਕੋਈ ਇਨਫੋਰਮੇਸ਼ਨ। ਉਹਦੇ ਖੂਹ ਕਿਹੜੇ ਕਿਹੜੇ ਸਨ? ਇੱਕ ਤੇ ਬਾਗ ਦੱਸਿਆ ਨਾ ਤੁਸੀਂ, ਬਾਗ ਕਿਹੜੀ ਸਾਈਡ ਇੱਥੇ ਹੀ ਖੂਹ ਸੀ, ਇੱਕ ਤੇ ਇੱਥੇ ਖੂਹ ਸੀ, ਇੱਥੇ ਨਹੀਂ ਉਹ ਹਵੇਲੀ ਸਾਹਮਣੇ ਉਹ ਡੰਗਰ ਭੱਜੇ। ਅੱਛਾ, ਉਹ ਸਾਹਮਣੇ ਜਿਹੜੀ ਹਵੇਲੀ, ਇਹਦੇ ਨਾਲ ਵੀ ਖੂਹ ਚੱਲਦਾ ਸੀ। ਅੱਛਾ ਅੱਛਾ, ਠੀਕ ਹੈ। ਤੇ ਹੋਰ ਕਿਹੜੀ ਕਿਹੜੀ ਸਾਈਡ ਤੇ ਖੂਹ ਸਨ? ਹੋਰ ਤੇ ਵੈਸੇ ਪੈਲੀਆਂ ਨੂੰ ਸਰਾਪ ਕਰਨ ਵਾਸਤੇ ਇੱਥੇ ਵੀ ਖੂਹ ਸੀ। ਉਹ ਅੱਗੇ ਕੋਈ 5-6 ਪੈਲੀਆਂ ਛੱਡ ਕੇ ਅੱਗੇ ਵੀ ਉੱਥੇ ਖੂਹ ਸੀ। ਅੱਛਾ, ਹਾਂਜੀ, ਮਤਲਬ ਢੱਗਿਆਂ ਨਾਲ ਜੋਗਾਂ ਦੇ ਨਾਲ ਖੂਹ ਚੱਲ? ਪਹਿਲੇ ਪਾਸੇ ਵੀ ਨਾਲ ਹੀ ਖੂਹ ਸੀ। ਅੱਛਾ ਅੱਛਾ ਅੱਛਾ, ਠੀਕ ਹੈ। ਚੜ੍ਹਦੇ ਪਾਸੇ ਇੱਧਰ ਉਸ ਵਕਤ ਮਤਲਬ ਉਹ ਤਾਂ ਫਿਰ ਪਹਿਲੇ ਚੱਲ ਗਏ ਨਾ ਇੱਥੋਂ ਸਿੱਖ ਜਿਹੜੇ ਸਨ, ਤੇ ਫਿਰ ਇਹਨਾਂ ਦੀਆਂ ਜਿਹੜੀਆਂ ਕੋਈ ਨਿਸ਼ਾਨੀਆਂ, ਕੋਈ ਉਹਨਾਂ ਜਿਸ ਤਰ੍ਹਾਂ ਸਾਡੇ ਕਬਰਸਤਾਨ ਹੁੰਦੇ ਨੇ ਸਿੱਖਾਂ ਦੀਆਂ ਨਿਸ਼ਾਨੀਆਂ, ਹਾਂ, ਜਾਂ ਸਾਡੇ ਮਸਜਿਦ ਹੁੰਦੀ ਹੈ, ਇੱਥੇ ਉਹਨਾਂ ਦਾ ਸਾਡੇ ਪਿੰਡ ਸਿੱਖ ਐਸਾ ਨਹੀਂ ਕੋਈ ਨਾ, ਇੱਥੇ ਸਿੱਖ ਕੋਈ ਨਹੀਂ। ਰਾਜਕੌਰ ਤੋਂ ਇਲਾਵਾ? ਹਾਂਜੀ, ਉਹ ਰਾਜਕੌਰਾਂ ਦਾ ਹੀ ਰਾਜ ਰਿਹਾ। ਤੇ ਉਸ ਤੋਂ ਬਾਅਦ ਇਹ ਸਾਡੇ ਵੱਡੇ ਹੀ ਨੇ, ਸਾਡਾ ਹੀ ਖਾਨਦਾਨ ਇੱਥੇ ਰਿਹਾ ਸ਼ੁਰੂ ਤੋਂ ਲੈ। ਤੁਹਾਡਾ ਨਾਮ ਕੀ? ਮੇਰਾ ਨਾਮ ਅਸ਼ਫਾਕ ਹੈ। ਅਸ਼ਫਾਕ। ਤੁਹਾਡੇ ਵਾਲਦ ਸਾਹਿਬ ਦਾ? ਰਾਮਤ ਅਲੀ। ਰਾਮਤ ਅਲੀ ਉਹਨੀ ਕਿੰਨੇ ਭਰਾ ਸਨ? ਉਹ 3 ਭਰਾ ਸਨ। 3 ਭਰਾ ਸਨ, ਠੀਕ ਹੈ। ਉਹਨਾਂ ਦੇ ਨਾਮ? ਉਹਨਾਂ ਦਾ ਨਾਮ ਮੁਹੰਮਦ ਅਲੀ ਸੀ। ਮੁਹੰਮਦ ਅਲੀ ਸਾਡੇ ਦਾਦੇ ਸਨ, ਰਾਮਤ ਅਲੀ ਸੀ, ਗੁਲਾਮ ਮੁਹੰਮਦ ਸੀ, ਮੁਹੰਮਦ ਹੁਸੈਨ ਸੀ। ਅੱਛਾ। ਤੇ ਪੜਦਾਦਾ ਜੀ ਦਾ? ਪੜਦਾਦਾ ਜੀ ਜਿਹੜੇ ਨਵਾਬਦੀਨ ਸਨ। ਨਵਾਬਦੀਨ, ਹਾਂਜੀ, ਠੀਕ ਹੈ। ਉਹ ਕਿੰਨੇ ਭਾਈ ਸਨ? ਉਹ ਵੀ ਮੇਰੇ ਖਿਆਲ 'ਚ 3 ਸਨ। ਅੱਛਾ, ਠੀਕ। ਨਵਾਬਦੀਨ ਤੋਂ ਵੱਡੇ ਬਾਬੇ ਬੁੱਢੇ ਤੱਕ ਮੈਨੂੰ ਪਤਾ ਹੈ, ਬਾਕੀ ਸਾਡੇ ਵੱਡੇ ਹੁੰਦੇ ਇੱਥੇ ਤੇ ਉਹ ਤੁਹਾਨੂੰ ਦੱਸ ਦੇ। ਅੱਛਾ। ਉਸ ਤੋਂ ਬਾਅਦ ਵੀ ਮੇਰੇ ਖਿਆਲ ਕੋਈ ਸਾਨ ਕਿਸੇ ਤਰ੍ਹਾਂ ਹੁਣ ਮੈਨੂੰ ਨਹੀਂ ਇੰਨੀ ਤਰੀਕ ਦਾ ਪਤਾ। ਅੱਛਾ, ਇਹਨੂੰ ਸਾਨ ਤੱਕ ਮੈਨੂੰ ਪਤਾ ਹੈ ਜੀ, ਠੀਕ ਹੈ। ਸਾਨ ਵੀ ਮੇਰੇ ਖਿਆਲ ਕੋਈ ਸਾਡੇ ਵਡੇਰੇ ਨੂੰ ਉਹਨਾਂ ਦੇ ਨਾਂ ਤੋਂ ਸਾਨ ਕੇ ਰੱਖਿਆ ਗਿਆ ਹੈ। ਅੱਛਾ, ਪਹਿਲੇ ਇਹਦਾ ਨਾਮ ਤੇ ਹੁਣ ਵੀ ਕੋਟ ਰਾਜਕੌਰ ਕਿਹਾ? ਕਿਲਾ ਰਾਜਕੌਰ। ਕਿਲਾ ਰਾਜਕੌਰ ਤੋਂ ਹੀ ਜਾਣਿਆ ਜਾਂਦਾ ਨਾਂ, ਤੇ ਵੈਸੇ ਕਾਗਜ਼ ਵਿੱਚ ਸਾਨ ਕੇ ਨਾਂ ਚੱਲਣ ਡਿਆ। ਹੁਣ ਸਾਨ ਕੇ ਫਿਰ ਤੁਹਾਡੇ ਬਜ਼ੁਰਗਾਂ ਦਾ ਕਿਸੇ ਦੇ ਨਾਮ? ਇਹ ਜਿਹੜਾ ਸਰਕਾਰੀ ਨਾਂ ਹੈ ਉਹ ਸਾਨ ਕੇ ਚੱਲਦਾ ਪਿਆ, ਵੈਸੇ ਕਿਲਾ ਰਾਜਕੌਰ ਤੋਂ ਮਸ਼ਹੂਰ ਹੈ ਜੀ, ਠੀਕ ਹੈ। ਕਿਉਂਕਿ ਕਿਲਾ ਸੀ ਬਕਾਇਦਾ, ਤੁਹਾਨੂੰ ਸਾਰੀ ਗੱਲ ਸੁਣ ਲਈ ਹੈ ਜੀ ਜੀ। ਤੁਸੀਂ ਬੇਟਾ ਕੁਝ ਦੱਸਣਾ ਚਾਹੋ? ਆਪਣਾ ਦੱਸਿਆ ਚਾਚੂਰਾਂ ਇਹ ਆਪਣਾ। ਹਾਂਜੀ, ਉਹ ਡੇਰਾ ਸਾਡਾ ਪੀਰ ਮੁਹੰਮਦ ਲੰਬੜਦਾਰ ਆਪਣਾ। ਅੱਛਾ। ਦਾਦਾ ਜੀ ਹਾਂ ਸਾਡੇ, ਉਹਨਾਂ ਦੇ 5 ਬੇਟੇ ਸਨ ਜੀ। ਤੇ ਦਾਦੇ ਹੋਰਾਂ ਦੇ ਵਾਲਦ ਸਾਹਿਬ ਹਾਂ ਜਿਹੜੇ, ਉੱਚੀ ਬੋਲਣਾ ਜਰਾ। ਦਾਦੇ ਹੋਰਾਂ ਦੇ ਵਾਲਦ ਸਾਹਿਬ ਹਾਂ ਗੁਲਾਮ ਮੁਹੰਮਦ ਲੰਬੜਦਾਰ। ਅੱਛਾ। ਸਾਨੂੰ ਵੀ ਪੜਦਾਦੇ ਹੋਰਾਂ ਤੇ ਕਰੀ ਪਤਾ ਹੈ। ਅੱਛਾ। ਹਾਂਜੀ। ਇਸ ਵਕਤ ਪਿੰਡ ਦਾ ਨੰਬਰਦਾਰ ਕੌਣ ਹੈ? ਅਸੀਂ ਹੋਈ ਜੀ। ਅੱਛਾ। ਹਾਂਜੀ, ਤਾਇਆ ਬਸ਼ੀਰ ਮੁਹੰਮਦ ਲੰਬੜਦਾਰ। ਤੁਹਾਡਾ ਕੀ ਨਾਮ ਹੈ? ਨਬੀ ਅਹਿਮਦ। ਨਬੀ ਅਹਿਮਦ। ਤੁਸੀਂ ਕੀ ਕਰਦੇ ਹੋ? ਤੁਸੀਂ ਇੱਥੇ ਗੱਡੀ ਚਲਾਉਂਦੇ ਹੋ? ਹਾਂਜੀ। ਕੱਚੇ ਧੂਏ ਵਾਲੀ ਕੱਢਣ ਵਾਲੀ ਕਿ ਪੱਕੇ ਧੂਆਂ ਕੱਢਣ ਵਾਲੀ? ਜਿਹੜੀ ਲੱਭ ਜੀ। ਕਿਹੜੀ ਚਲਾਨਾ, ਕੱਚਾ ਧੂਆਂ ਕੱਢਣ ਵਾਲੀ ਕਿ ਪੱਕਾ ਧੂਆਂ ਕੱਢਣ ਵਾਲੀ? ਸਾਰੀਆਂ ਚਲਾ ਲੈਂਦੇ। ਸਾਰੀਆਂ ਚਲਾ ਲੈਂਦੇ। ਤੁਹਾਡਾ ਨਾਂ ਕੀ ਬੇਟਾ? ਅਲੀ ਹੈਦਰ। ਅਲੀ ਹੈਦਰ। ਅੱਛਾ। ਕੀ ਕਰਦੇ ਤੁਸੀਂ? ਕੁਛ ਵੀ ਨਹੀਂ। ਅੱਲਾਹ ਪਾਕ ਇਹਨਾਂ ਨੂੰ ਹੱਸਦਿਆਂ ਵਸਦਿਆਂ ਰੱਖੇ, ਤੇ ਜਿਸ ਤਰ੍ਹਾਂ ਭਤੀਜੇ ਬੈਠੇ ਨੇ ਗੱਡੀਆਂ ਕੱਚੀਆਂ ਪੱਕੀਆਂ ਧੂਆਂ ਕੱਢਣ ਵਾਲੇ, ਤੇ ਉਧਰ ਹੀ ਬੈਠੇ ਨੇ, ਤੇ ਅੱਲਾਹ ਖੁਸ਼ ਰੱਖੇ ਇਹਨਾਂ ਨੂੰ। ਇਹ ਜੀ ਪਿੰਡ ਦਾ ਕਿਲੇ ਰਾਜਕੌਰ ਦਾ ਲਹਿੰਦਾ ਪਾਸਾ। ਅਸੀਂ ਹੁਣ ਤੁਹਾਨੂੰ ਵਿਜ਼ਿਟ ਕਰਾਉਂਦੇ ਹਾਂ ਕਿਲੇ ਰਾਜਕੌਰ ਦਾ। ਤੇ ਇਹ ਜਿਹੜੀ ਜ਼ਮੀਨ ਹੈ ਜੀ ਇੱਧਰਲੇ ਪਾਸੇ, ਇਹ ਇੱਥੇ ਕਹਿੰਦੇ ਕਿ ਬਾਗ ਹੁੰਦੇ ਸਨ, ਤੇ ਇਹ ਜਿਹੜਾ ਕਿਲਾ ਜੀ ਜ਼ਮੀਨ ਸਤ੍ਹਾ ਜ਼ਮੀਨ ਤੋਂ ਤਕਰੀਬਨ ਕਹਿੰਦੇ ਕਿ 20-25 ਫੁੱਟ ਜਿਹੜਾ ਨਾ ਹਾਈਟ 'ਤੇ ਸੀ। ਤੇ ਇਹਦੇ ਚਾਰੋਂ ਤਰਫ ਇਧਰੋਂ ਚੱਲੀ, ਇਹਦੇ ਚਾਰੋਂ ਤਰਫ ਖਾਈ ਹੁੰਦੀ ਸੀ, ਦਫਾਈ ਸਿਲਸਿਲੇ ਦਰਿਆ ਨਾਲ। ਤੇ ਇਹ ਵੀ ਆਬਾਦੀ ਹੈ, ਇਹ ਦੇਖੋ ਨਾ ਇੱਥੇ ਉੱਚਾ ਹੁੰਦਾ ਜਾ ਰਿਹਾ। ਲੇਕਿਨ ਇਸ ਦੇ ਬਾਵਜੂਦ ਜਿਹੜਾ ਨਾ ਇਹਨਾਂ ਨੇ ਇਸ ਜਿਹੜਾ ਕਹਿ ਲਓ ਕਿ ਕਿਲਾ ਬਣਿਆ ਸੀ, ਉਹਦੇ ਅਸਰਾਤ ਖਤਮ ਹੋ ਗਏ। ਇਹ ਸਾਰੇ ਕਿਲੇ ਵਾਲੀ ਜਗ੍ਹਾ ਹੁੰਦੀ ਸੀ ਇੱਧਰ।
ਇਧਰਲੀ ਸਾਈਡ ਤੇ ਇਹਨਾਂ ਨੇ ਉਸ ਨੂੰ ਕਹਿ ਲਓ ਕਿ ਉਹਦੀ ਖੁਦਾਈ ਕਰ ਕਰਕੇ ਇੱਕ ਤੇ ਉਹ ਖਾਈ ਪੂਰੀ ਕਰ ਦਿੱਤੀ ਤੇ ਬਾਕੀ ਇਸ ਦੀ ਜਿਹੜੀ ਹੈ ਸਤ੍ਹਾ ਉਹ ਨੀਵੀਂ ਕਰ ਦਿੱਤੀ। ਇਹ ਵੀ ਉਸੇ ਹਿੱਸੇ 'ਚ ਆਉਂਦਾ ਜੀ। ਤੇ ਇਹ ਹੁਣ ਅਸੀਂ ਆ ਗਏ ਹਾਂ ਪਿੰਡ ਦੇ ਦੱਖਣ ਪਾਸੇ। ਇਹ ਸਾਹਮਣੇ ਹੈਗਾ ਕੋਟ ਮਿਰਜ਼ਾ ਜਾਨ ਤੇ ਇਹ ਪਿੰਡ ਹੈਗਾ ਕੋਟ ਰਾਜਕੋਟ। ਇੱਥੇ ਵੀ ਇੱਕ ਖੂਹ ਹੁੰਦਾ ਸੀ। ਇਹ ਬੋਰਡ ਵੀ 47 ਦੀ ਬਣ ਤੋਂ ਪਹਿਲੇ ਦਾ। ਹੁਣ ਅਸੀਂ ਪਿੰਡ ਦੇ ਚੜ੍ਹਦੇ ਪਾਸੇ ਜਿਹੜਾ ਨਾ ਉਹ ਚੱਕਰ ਲਾਣੇ ਪਏ ਹਾਂ ਤੇ ਬੋਰਡ ਹਮੇਸ਼ਾ ਉੱਥੇ ਹੁੰਦੇ ਸਨ ਜਿੱਥੇ ਖੂਹ ਹੁੰਦੇ ਸੀ। ਆ ਦੇਖੋ ਜੀ, ਇਹ ਸਾਰਾ ਜਿਹੜਾ ਨਾ ਹੁਣ ਉਹਨੂੰ ਇਹ ਸਤ੍ਹਾ ਜ਼ਮੀਨ ਤੋਂ ਇਹ ਸਾਰੀ ਆਬਾਦੀ ਉੱਚੀ ਹੈ। ਇਹ ਸਕੂਲ ਹੈ ਨਾਲ ਲੜਕੀਆਂ ਦਾ ਬਣ ਗਿਆ। ਇਹ ਅਸੀਂ ਮਸ਼ਰਕ ਪਾਸਾ ਜਿਹੜਾ ਨਾ ਚੜ੍ਹਦਾ ਪਾਸਾ ਜਿਹਨੂੰ ਪੰਜਾਬੀ 'ਚ ਕਿਹਾ ਜਾਂਦਾ ਉਹ ਵਾਲਾ। ਤੇ ਇਹ ਜਗ੍ਹਾ ਜਿਹੜੀ ਹੈ ਸਾਰੀ ਇਹ ਹੁਣ ਘਰ ਬਣ ਗਏ ਨੇ। ਇਹ ਸਾਰਾ ਜਿਹੜਾ ਇੱਥੇ ਕਿਉਂਕਿ ਬਿਲਡਿੰਗ ਤਾਂ ਰਹਿ ਕੋਈ ਨਹੀਂ ਗਈ, ਬਿਲਡਿੰਗ ਸਾਰੀ ਕਿਲੇ ਦੀ ਖਤਮ ਹੋ ਗਈ। ਇਹਦੇ ਚਾਰ ਚੁਫੇਰੇ ਖਾਏ ਸੀ ਉਹਨਾਂ ਨੇ। ਰਾਜਕੌਰ ਜਿਹੜੀ ਰਣਜੀਤ ਸਿੰਘ ਦੀ ਫੁੱਫੀ ਜਾਂ ਭੈਣ ਸੀ ਉਹਨੇ ਬਣਾਈ ਸੀ ਤਾਂ ਕਿ ਇਸ ਦਾ ਦਫਾ ਕੀਤਾ ਜਾ ਸਕੇ। ਇਸ ਜਗ੍ਹਾ 'ਤੇ ਉੱਚਾ ਟਿੱਬਾ ਬਣਿਆ ਸੀ, ਉਹਦੇ ਉੱਪਰ ਉਹਨੇ ਆਪਣਾ ਕਿਲ੍ਹਾ ਬਣਾਇਆ ਸੀ। ਫਿਰ ਉਹਨੇ ਇੱਕ ਤਖਤ ਬਣਾਇਆ ਸੀ ਤੇ ਉਹ ਸੁਬਾਹ ਆਉਂਦੀ ਸੀ, ਫਿਰ ਲੋਕਾਂ ਦੇ ਜਿਹੜੇ ਨਾ ਉਹ ਫੈਸਲੇ ਵਗੈਰਾ ਕਰਦੀ ਸੀ ਤੇ ਲੋਕਾਂ ਦੇ ਨਾਲ ਉਹਦਾ ਪਿਆਰ ਮੁਹੱਬਤ ਹੈ। ਦੇਖੋ ਨਾ ਇਹ ਵੀ ਅਜੇ ਇਹ ਨਿਸ਼ਾਨੀ ਕਿੰਨੀ ਉੱਚੀ ਹੈ ਹਵਾ ਨਜ਼ਰ ਆਉਂਦੀ। ਲੋਕਾਂ ਦੇ ਨਾਲ ਉਹਦਾ ਕਾਫੀ ਸਾਰਾ ਜਿਹੜਾ ਨਾ ਪਿਆਰ ਸੀ। ਇਨਸਾਫ ਪਸੰਦ ਔਰਤ ਸੀ। ਇਹ ਸਾਰੇ ਜਿਹੜੇ ਨਾ ਇਹ ਆਬਾਦੀ ਹੋਈ ਹੈ ਤੇ ਇਹ ਹੁਣ ਅਸੀਂ ਜਾ ਰਹੇ ਹਾਂ ਪਿੰਡ ਦੇ ਪਹਾੜ ਪਾਸੇ। ਇਹ ਸਾਰੀ ਪੁਰਾਣੀ ਆਬਾਦੀ ਇੱਧਰ ਹੈਗੀ ਸੀ। ਪਿੰਡ 'ਚ ਉਸ ਵਕਤ ਵੀ ਛੋਟਾ ਜਿਹਾ ਸੀ ਤੇ ਹੁਣ ਵੀ ਛੋਟਾ ਜਿਹਾ ਹੀ ਹੈ। ਬਸ ਤੇ ਇਹ ਪਿੰਡ ਦੇ ਪਹਾੜ ਪਾਸੇ ਇਹ ਵਾਲਾ ਕਬਰਸਤਾਨ ਹੈ। ਇੱਧਰਲੀ ਸਾਈਡ ਤੇ ਸਾਹਮਣੇ ਲਓ ਜੀ, ਇਹ ਪਿੰਡ ਖਤਮ ਹੋ ਗਿਆ ਹੈ।